ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 29 ਨਵੰਬਰ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਪੁਰਾਣੀ ਤੇ ਨਵੀਂ ਜਾਦੂਗਰੀ, ਉਰਫੀਅਤ, ਤਨਵੀਮ ਤੇ ਇਲਮੇ ਨੌਮੀਆਤ ਤੋਂ ਮੁਕਰਨਾ। ਸੁਨਹਿਰੀ ਮਤਨ: ਮੁਕਾਸ਼ਫਾ। ਧਨ ਨੇ ਉਹ ਜਿਹੜੇ ਆਪਣੇ ਜਾਮੇ ਧੋਂਦੇ ਨੇ, ਕਿਉਂ ਜੇ ਹਯਾਤੀ ਦੇ ਰੁੱਖ ਦੇ ਕੋਲ ਆਉਣ ਦਾ ਇਖਤਿਆਰ ਪਾਉਣਗੇ ਤੇ ਉਹਨਾਂ ਦਰਵਾਜ਼ਿਆਂ ਵਿੱਚੋਂ ਸ਼ਹਿਰ ਵਿੱਚ ਜਾਣਗੇ। ਪਰ ਕੁੱਤੇ ਤੇ ਜਾਦੂਗਰ ਤੇ ਹਰਾਮਖੋਰ ਤੇ ਖੂਨੀ ਤੇ ਬੁੱਤ-ਪ੍ਰਸਤ ਤੇ ਝੂਠੀ ਗੱਲ ਨੂੰ ਹਰ ਇੱਕ ਪਸੰਦ ਕਰਨ ਵਾਲਾ ਤੇ ਘੜਨ ਵਾਲਾ ਬਾਹਰ ਰਵੇਗਾ। ਜਵਾਬੀ ਪੜ੍ਹਾਈ। ਯਸਾਇਆ: ਤੇ ਇਦਾਂ ਹੋਵੇਗਾ ਵੀ ਜਦੋਂ ਖੁਦਾਵੰਦ ਤੇਰੀ ਮਿਹਨਤ ਤੇ ਸ਼ਫਕਤ ਤੇ ਸਖਤ ਸੇਵਾ ਤੋਂ ਜਿਹੜੀ ਉਹਨਾਂ ਨੇ ਤੇਰੇ ਕੋਲੋਂ ਕਰਵਾਈ ਰਾਹਤ ਬਖਸ਼ੇਗਾ, ਫਿਰ ਤੂੰ ਸ਼ਾਹੇ ਬਾਬਲ ਦੇ ਖਿਲਾਫ ਇਹ ਮਿਸਾਲ ਲਿਆਵੇਂਗਾ ਤੇ ਆਖੇਂਗਾ ਭਈ ਜ਼ਾਲਮ ਕਿੱਦਾਂ ਨਾਬੂਦ ਹੋ ਗਿਆ ਤੇ ਗਾਸਬ ਕਿੱਦਾਂ ਨੇਸਤ ਹੋਇਆ। ਖੁਦਾਵੰਦ ਨੇ ਸ਼ਰੀਰਾਂ ਦਾ ਲੱਠ ਯਾਨੀ ਬੇਇਨਸਾਫ ਹਾਕਮਾਂ ਦਾ ਅੱਸਾ ਤੋੜ ਦਿੱਤਾ। ਉਹੀ ਜਿਹੜਾ ਲੋਕਾਂ ਨੂੰ ਕਹਿਰ ਨਾਲ ਮਾਰਦਾ ਰਿਹਾ ਤੇ ਕੌਮਾਂ ਉੱਤੇ ਗਜ਼ਬ ਨਾਲ ਹੁਕਮਰਾਨੀ ਕਰਦਾ ਰਿਹਾ ਤੇ ਕੋਈ ਰੋਕ ਨਾ ਸਕਿਆ। ਸਾਰੀ ਧਰਤੀ ਉੱਤੇ ਆਰਾਮ ਤੇ ਆਸਾਇਸ਼ ਹੈ। ਉਹ ਅਚਾਨਕ ਗੀਤ ਗਾਉਣ ਲੱਗਦੇ ਨੇ, ਕਿਉਂ ਜੇ ਰੱਬੁਲ ਫਾਜ਼ ਨੇ ਇਰਾਦਾ ਕੀਤਾ ਹੈ, ਕੌਣ ਉਹਨੂੰ ਬਾਤਲ ਕਰੇਗਾ? ਤੇ ਉਹਦਾ ਹੱਥ ਵਧਾਇਆ ਗਿਆ ਹੈ, ਉਹਨੂੰ ਕੌਣ ਰੋਕੇਗਾ? ਦਰਸੀਵਾਸ ਬਾਈਬਲ ਵਿੱਚੋਂ। ਆਭਾਰ। ਜਿਹੜੇ ਜਿਨ੍ਹਾਂ ਦੇ ਯਾਰ ਨੇ ਤੇ ਜਿਹੜੇ ਜਾਦੂਗਰ ਨੇ, ਤੂੰ ਉਹਨਾਂ ਦੇ ਕੋਲ ਨਾ ਜਾਵੀਂ ਤੇ ਉਹਨਾਂ ਦਾ ਤਾਲਬ ਨਾ ਹੋਵੀਂ ਭਈ ਉਹ ਤੈਨੂੰ ਨਜਸ ਬਣਾ ਦੇਣ। ਮੈਂ ਖੁਦਾਵੰਦ ਤੇਰਾ ਰੱਬ ਹਾਂ। ਇਸਤਸਨਾ: ਜਦੋਂ ਤੂੰ ਉਸ ਮੁਲਕ ਵਿੱਚ ਜਿਹੜਾ ਖੁਦਾਵੰਦ ਤੇਰਾ ਰੱਬ ਤੈਨੂੰ ਦਿੰਦਾ ਹੈ ਅਪੜ ਜਾਵੇਂ ਤੇ ਉੱਥੇ ਦੀਆਂ ਕੌਮਾਂ ਵਾਂਗਰ ਮਕਰੂਹ ਕੰਮ ਕਰਨੇ ਨਾ ਸਿੱਖੀਂ। ਤੇਰੇ ਵਿੱਚ ਹਰਗਿਜ਼ ਕੋਈ ਏਦਾਂ ਦਾ ਨਾ ਹੋਵੇ ਜਿਹੜਾ ਆਪਣੇ ਪੁੱਤਰ ਜਾਂ ਧੀ ਨੂੰ ਅੱਗ ਵਿੱਚ ਟੋਰੇ, ਜਾਂ ਫਾਲਗੀਰ ਜਾਂ ਸ਼ਗੂਨ ਕੱਢਣ ਵਾਲਾ ਜਾਂ ਅਫਜ਼ੂਨਗਰ ਜਾਂ ਜਾਦੂਗਰ ਜਾਂ ਮੰਤਰੀ ਜਾਂ ਜਿੰਨਾਂ ਦਾ ਸੰਗੀ, ਯਾਰਮਾਲ ਜਾਂ ਸਾਹਰ ਹੋਵੇ। ਕਿਉਂ ਜੇ ਉਹ ਸਾਰੇ ਜਿਹੜੇ ਏਦਾਂ ਦੇ ਕੰਮ ਕਰਦੇ ਨੇ ਖੁਦਾਵੰਦ ਦੇ ਸਾਹਮਣੇ ਮਕਰੂਹ ਨੇ ਤੇ ਉਹਨਾਂ ਮਕਰੂਹਾਂ ਦੇ ਪਾਰੋਂ ਖੁਦਾਵੰਦ ਤੇਰਾ ਰੱਬ ਉਹਨਾਂ ਨੂੰ ਤੇਰੇ ਸਾਹਮਣੇ ਕੱਢਣ ਵਾਲਾ ਹੈ। ਤੂੰ ਖੁਦਾਵੰਦ ਆਪਣੇ ਰੱਬ ਦੇ ਅੱਗੇ ਕਾਮਲ ਰਹੀਂ, ਕਿਉਂ ਜੇ ਉਹ ਕੌਮਾਂ ਜਿਨ੍ਹਾਂ ਦਾ ਤੂੰ ਵਾਰਸ ਹੋਵੇਂਗਾ ਸ਼ਗੂਨ ਕੱਢਣ ਵਾਲਿਆਂ ਤੇ ਫਾਲਗੀਰਾਂ ਦੀ ਸੁਣਦੀਆਂ ਨੇ, ਪਰ ਤੈਨੂੰ ਖੁਦਾਵੰਦ ਤੇਰੇ ਰੱਬ ਨੇ ਏਦਾਂ ਕਰਨ ਨਾ ਦਿੱਤਾ। ਖੁਦਾਵੰਦ ਤੇਰਾ ਰੱਬ ਤੇਰੇ ਲਈ ਤੇਰੇ ਹੀ ਵਿੱਚੋਂ ਯਾਨੀ ਤੇਰੇ ਹੀ ਭਰਾਵਾਂ ਵਿੱਚੋਂ ਮੇਰੇ ਵਾਂਗਰ ਇੱਕ ਨਬੀ ਬਰਪਾ ਕਰੇਗਾ, ਤੂੰ ਉਹਦੀ ਸੁਣੀ। ਮੱਤੀ: ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ: ਤੇ ਜਦੋਂ ਉਹ ਜੱਥੇ ਦੇ ਕੋਲ ਅਪੜੇ ਤੇ ਇੱਕ ਬੰਦਾ ਉਹਦੇ ਕੋਲ ਆਇਆ ਤੇ ਉਹਦੇ ਅੱਗੇ ਗੋਡੇ ਟੇਕ ਕੇ ਆਖਣ ਲੱਗਿਆ, ਹੈ ਖੁਦਾਵੰਦ ਮੇਰੇ ਪੁੱਤਰ ਉੱਤੇ ਰਹਿਮ ਕਰ, ਕਿਉਂ ਜੇ ਉਹਨੂੰ ਮਿਰਗੀ ਆਉਂਦੀ ਏ ਤੇ ਉਹ ਬਹੁਤ ਦੁੱਖ ਸਹਿੰਦਾ ਹੈ, ਇਸ ਲਈ ਵੀ ਕਈ ਵਾਰੀ ਅੱਗ ਤੇ ਗਰਮੀ ਵਿੱਚ ਡਿੱਗ ਜਾਂਦਾ ਹੈ। ਤੇ ਮੈਂ ਉਹਨੂੰ ਤੇਰੇ ਚੇਲਿਆਂ ਦੇ ਕੋਲ ਲਿਆਇਆ ਸੀ, ਪਰ ਉਹ ਉਹਨੂੰ ਠੀਕ ਨਾ ਕਰ ਸਕੇ। ਯਿਸੂ ਨੇ ਜਵਾਬ ਵਿੱਚ ਆਖਿਆ, ਐ ਬੇਇਤਕਾਦ ਤੇ ਕੱਜ-ਰੋ ਨਸਲ, ਮੈਂ ਕਦੋਂ ਤੀਕਰ ਤੁਹਾਡੇ ਨਾਲ ਰਵਾਂਗਾ, ਕਦੋਂ ਤੀਕਰ ਤੁਹਾਡੀ ਬਰਦਾਸ਼ਤ ਕਰਾਂਗਾ? ਉਹਨੂੰ ਇੱਥੇ ਮੇਰੇ ਕੋਲ ਲਿਆਓ। ਯਿਸੂ ਨੇ ਉਹਨੂੰ ਝਿੜਕਿਆ ਤੇ ਬਦਬੂ ਉਹਦੇ ਵਿੱਚੋਂ ਨਿਕਲ ਗਈ ਤੇ ਉਹ ਮੁੰਡਾ ਉਸੇ ਵੇਲੇ ਚੰਗਾ ਹੋ ਗਿਆ। ਫਿਰ ਚੇਲਿਆਂ ਨੇ ਯਿਸੂ ਦੇ ਕੋਲ ਆ ਕੇ ਖਿਲਵਤ ਵਿੱਚ ਆਖਿਆ, ਅਸੀਂ ਉਹਨੂੰ ਕਿਉਂ ਨਾ ਕੱਢ ਸਕੇ? ਉਹਨੇ ਉਹਨਾਂ ਨੂੰ ਆਖਿਆ, ਆਪਣੇ ਈਮਾਨ ਦੇ ਘਾਟੇ ਪਾਰੋਂ, ਕਿਉਂ ਜੇ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਬਰਾਬਰ ਈਮਾਨ ਹੋਵੇਗਾ ਤੇ ਇਸ ਪਹਾੜ ਨੂੰ ਆਖ ਸਕੋਗੇ ਭਈ ਇੱਥੋਂ ਸਿਰਕ ਕੇ ਉੱਥੇ ਚਲਾ ਜਾ ਤੇ ਉਹ ਚਲਾ ਜਾਵੇਗਾ ਤੇ ਕੋਈ ਗੱਲ ਤੁਹਾਡੇ ਲਈ ਨਾਮੁਮਕਿਨ ਨਾ ਹੋਵੇਗੀ। ਪਰ ਇਹ ਕਿਸਮ ਦੁਆ ਦੇ ਬਗੈਰ ਕਿਸੇ ਹੋਰ ਤਰ੍ਹਾਂ ਨਹੀਂ ਨਿਕਲ ਸਕਦੀ। ਮਰਕਸ
ਫਿਰ ਉਹ ਕਫਰਨਹੂਮ ਗਏ ਤੇ ਉਹ ਫਿਲਫੌਰ ਸਬਤ ਦੇ ਦਿਨ ਇਬਾਦਤਖਾਨੇ ਵਿੱਚ ਜਾ ਕੇ ਤਾਲੀਮ ਦੇਣ ਲੱਗਿਆ ਤੇ ਲੋਕ ਉਹਦੀ ਤਾਲੀਮ ਤੋਂ ਹੈਰਾਨ ਹੋਏ ਕਿਉਂ ਜੇ ਉਹ ਉਹਨਾਂ ਨੂੰ ਫਕੀਹਾਂ ਵਾਂਗਰ ਨਹੀਂ ਬਲਕਿ ਸਾਹਬੇ ਇਖਤਿਆਰ ਵਾਂਗਰ ਤਾਲੀਮ ਦਿੰਦਾ ਸੀ ਤੇ ਫਿਲਫੌਰ ਉਹਨਾਂ ਦੇ ਇਬਾਦਤਖਾਨੇ ਵਿੱਚ ਇੱਕ ਬੰਦਾ ਮਿਲਿਆ ਜਿਹਦੇ ਵਿੱਚ ਨਾਪਾਕ ਰੂਹ ਸੀ। ਉਹ ਇਹ ਆਖ ਕੇ ਚਿল্ਲਾਇਆ, ਐ ਯਿਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਆਇਆ ਹੈ? ਮੈਂ ਤੈਨੂੰ ਜਾਣਦਾ ਹਾਂ ਭਈ ਤੂੰ ਕੌਣ ਹੈ, ਰੱਬ ਦਾ ਕਦੂਸ। ਯਿਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਤੇ ਇਹਦੇ ਵਿੱਚੋਂ ਨਿਕਲ ਜਾ। ਤੇ ਉਹ ਨਾਪਾਕ ਰੂਹ ਉਹਨੂੰ ਮਰੋੜ ਕੇ ਤੇ ਉੱਚੀ ਆਵਾਜ਼ ਨਾਲ ਚਿল্ਲਾ ਕੇ ਉਹਦੇ ਵਿੱਚੋਂ ਨਿਕਲ ਗਈ। ਅਮਾਲ। ਤੇ ਉਹ ਟਾਪੂ ਵਿੱਚੋਂ ਹੋ ਕੇ ਪਾਫਸ ਦੀ ਘਰ ਪੜੇ। ਉੱਥੇ ਉਹਨਾਂ ਨੂੰ ਇੱਕ ਯਹੂਦੀ ਜਾਦੂਗਰ ਤੇ ਝੂਠਾ ਨਬੀ ਬਰ-ਯਸੂ ਨਾਂ ਦਾ ਮਿਲਿਆ। ਉਹ ਸੁਰਗੁਏਸ ਪੌਲੁਸ ਸੂਬੇਦਾਰ ਦੇ ਨਾਲ ਸੀ, ਜਿਹੜਾ ਸਾਬੇ ਤਮੀਜ਼ ਬੰਦਾ ਸੀ। ਉਹਨੇ ਸਾਊਲ ਤੇ ਬਰਨਬਾਸ ਨੂੰ ਬੁਲਾ ਕੇ ਰੱਬ ਦਾ ਕਲਾਮ ਸੁਣਨਾ ਚਾਹਿਆ, ਪਰ ਅਲੀਮਾਸ ਜਾਦੂਗਰ ਨੇ ਭਈ ਇਹੀ ਉਹਦੇ ਨਾਂ ਦਾ ਤਰਜਮਾ ਹੈ, ਉਹਨਾਂ ਦੀ ਮੁਖਾਲਫਤ ਕੀਤੀ। ਸੂਬੇਦਾਰ ਨੂੰ ਈਮਾਨ ਲਿਆਉਣ ਤੋਂ ਰੋਕਣਾ ਚਾਹਿਆ ਤੇ ਸਾਊਲ ਨੇ, ਜਿਹਦਾ ਨਾਂ ਪੌਲੁਸ ਵੀ ਏ, ਪਾਕ ਰੂਹ ਨਾਲ ਭਰ ਕੇ ਉਹਦੇ ਉੱਤੇ ਗੌਰ ਨਾਲ ਨਜ਼ਰ ਕੀਤੀ ਤੇ ਆਖਿਆ, ਭਈ ਐ ਅਬਲੀਸ ਦੇ ਪੁੱਤਰ, ਤੂੰ ਸਾਰੀ ਮਕਾਰੀ ਤੇ ਸ਼ਰਾਰਤ ਨਾਲ ਭਰਿਆ ਹੋਇਆ ਤੇ ਹਰ ਤਰ੍ਹਾਂ ਦੀ ਨੇਕੀ ਦਾ ਵੈਰੀ ਏ। ਕੀ ਖੁਦਾਵੰਦ ਦੀਆਂ ਸਿੱਧੀਆਂ ਰਾਹਾਂ ਨੂੰ ਵਿਗਾੜਨ ਤੋਂ ਬਾਜ਼ ਨਹੀਂ ਆਵੇਂਗਾ? ਹੁਣ ਵੇਖ, ਖੁਦਾਵੰਦ ਦਾ ਤੇਰੇ ਉੱਤੇ ਫਜ਼ਲ ਏ ਤੇ ਤੂੰ ਅੰਨਾ ਹੋ ਕੇ ਕੁਝ ਦੇਰ ਤੀਕਰ ਸੂਰਜ ਨੂੰ ਨਾ ਵੇਖੇਂਗਾ। ਕੋਰ ਤੇ ਹਨੇਰਾ ਉਹਦੇ ਉੱਤੇ ਛਾ ਗਿਆ ਤੇ ਉਹ ਲੱਭਦਾ ਫਿਰਦਾ ਰਿਹਾ ਭਈ ਕੋਈ ਉਹਦਾ ਹੱਥ ਫੜ ਕੇ ਲੈ ਜਾਵੇ। ਫਿਰ ਸੂਬੇਦਾਰ ਇਹ ਮਾਜਰਾ ਦੇਖ ਕੇ ਤੇ ਖੁਦਾਵੰਦ ਦੀ ਤਾਲੀਮ ਤੋਂ ਹੈਰਾਨ ਹੋ ਕੇ ਈਮਾਨ ਲਿਆਇਆ। ਗਲੀਤੀਓ। ਐ ਭਰਾਓ, ਤੁਸੀਂ ਆਜ਼ਾਦੀ ਲਈ ਬੁਲਾਏ ਤੇ ਗਏ ਹੋ, ਪਰ ਇਹ ਨਾ ਹੋਵੇ ਭਈ ਉਹ ਆਜ਼ਾਦੀ ਬਦਨੀ ਗੱਲਾਂ ਦਾ ਮੌਕਾ ਬਣੇ, ਬਲਕਿ ਮੁਹੱਬਤ ਦੀ ਰਾਹ ਨਾਲ ਇੱਕ ਦੂਜੇ ਦੀ ਸੇਵਾ ਕਰੋ। ਪਰ ਮੈਂ ਇਹ ਆਖਦਾ ਵਾਂ ਭਈ ਰੂਹ ਦੇ ਮੁਆਫਕ ਚੱਲੋ ਤੇ ਬਦਨ ਦੀ ਖਾਹਿਸ਼ ਨੂੰ ਹਰਗਿਜ਼ ਪੂਰਾ ਨਾ ਕਰੋਗੇ। ਤੇ ਜੇ ਤੁਸੀਂ ਰੂਹ ਦੀ ਹਦਾਇਤ ਨਾਲ ਟੁਰਦੇ ਹੋ ਤੇ ਸ਼ਰੀਅਤ ਦੇ ਮਾਤਹਿਤ ਨਹੀਂ ਰਹੇ। ਹੁਣ ਬਦਨ ਦੇ ਕੰਮ ਤੇ ਜ਼ਾਹਰ ਨੇ, ਯਾਨੀ ਹਰਾਮਕਾਰੀ, ਨਾਪਾਕੀ, ਸ਼ਹਿਵਤ ਪਰਸਤੀ, ਬੁੱਤ ਪਰਸਤੀ, ਜਾਦੂਗਰੀ, ਅਦਾਵਤਾਂ, ਝਗੜਾ, ਹਸਦ, ਗੁੱਸਾ, ਤਫਰਕੇ, ਵਿਛੋੜੇ, ਬਿਦਤਾਂ, ਬੁਗਜ਼, ਨਸ਼ਾਬਾਜ਼ੀ, ਨਾਚ ਰੰਗ ਤੇ ਇਹਨਾਂ ਵਾਂਗਰ ਹੋਰ ਵੀ। ਉਹਨਾਂ ਵੱਲੋਂ ਤੁਹਾਨੂੰ ਪਹਿਲਾਂ ਹੀ ਆਖ ਦੇਣਾ ਵਾਂ, ਜਿੱਦਾਂ ਭਈ ਪਹਿਲੇ ਦੱਸ ਚੁੱਕਿਆ ਵਾਂ, ਭਈ ਇੱਦਾਂ ਦੇ ਕੰਮ ਕਰਨ ਵਾਲੇ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਾ ਹੋਣਗੇ। ਪਰ ਰੂਹ ਦਾ ਫਲ ਮੁਹੱਬਤ, ਖੁਸ਼ੀ, ਇਤਮਨਾਨ, ਤਹਮਲ, ਮਿਹਰਬਾਨੀ, ਨੇਕੀ, ਇਮਾਨਦਾਰੀ, ਇਲਮ, ਪਰਹੇਜ਼ਗਾਰੀ ਏ। ਇੱਦਾਂ ਦੇ ਕੰਮਾਂ ਦੀ ਕੋਈ ਸ਼ਰੀਅਤ ਮੁਖਾਲਫ ਨਹੀਂ। ਮੁਕਾਸ਼ਫਾ। ਵੇਖ, ਮੈਂ ਛੇਤੀ ਆਉਣ ਵਾਲਾ ਵਾਂ ਤੇ ਹਰ ਇੱਕ ਕੰਮ ਦੇ ਮੁਆਫਕ ਦੇਣ ਲਈ ਅਜਰ ਮੇਰੇ ਕੋਲ ਹੈ। ਮੁਕਾਸ਼ਫਾ। ਜਿਹੜਾ ਗਾਲਬ ਆਵੇ ਉਹੀ ਇਹਨਾਂ ਸ਼ੈਵਾਂ ਦਾ ਵਾਰਿਸ ਹੋਵੇਗਾ ਤੇ ਮੈਂ ਉਹਦਾ ਰੱਬ ਹੋਵਾਂਗਾ ਤੇ ਉਹ ਮੇਰਾ ਪੁੱਤਰ ਹੋਵੇਗਾ। ਹੁਣ ਮੈਂ ਅਮੀਰ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਕਾਦਰ ਮੁਤਲਕ ਤੇ ਆਲਾ ਹੈ। ਰੱਬ ਲਾਮਤਨਾਹੀ ਕੱਲਾ ਹਯਾਤੀ, ਮਵਾਦ, ਰੂਹ ਜਾਂ ਜਿੰਦ, ਇਨਸਾਨ ਨੂੰ ਸ਼ਾਮਲ ਕਰਕੇ ਕਾਇਨਾਤ ਦੀ ਕੱਲੀ ਜ਼ਹਾਨਤ ਹੈ। ਆਖਰ ਨੇ ਨਾ ਰੱਬ ਨੂੰ ਵੇਖਿਆ ਹੈ, ਨਾ ਉਹਦੀ ਸ਼ਬੀਹ ਤੇ ਸੂਰਤ ਨੂੰ। ਨਾ ਹੀ ਰੱਬ ਤੇ ਨਾ ਹੀ ਕਾਮਲ ਇਨਸਾਨ ਮਾਦੀ ਹਿੱਸਾਂ ਦੇ ਰਾਹੀਂ ਪਛਾਣਿਆ ਜਾ ਸਕਦਾ ਹੈ। ਜਿਵੇਂ ਵੀ ਕ੍ਰਿਸਚਨ ਸਾਇੰਸ ਵਿੱਚ ਨਾਂ ਦਿੱਤਾ ਗਿਆ ਹੈ, ਜਾਨਵਰਾਂ ਦੀ ਮਕਨਾਤੀਸੀਅਤ ਜਾਂ ਨੌਮੀਆਤ ਦਾ ਇਲਮ ਗਲਤੀ ਜਾਂ ਫਾਨੀ ਸਿਆਣ ਲਈ ਖਾਸ ਲਫ਼ਜ਼ ਨੇ। ਇਹ ਇੱਕ ਝੂਠਾ ਅਕੀਦਾ ਹੈ ਭਈ ਸਿਆਣ ਮਾਦੇ ਵਿੱਚ ਹੈ ਤੇ ਇਹ ਭਈ ਇਹ ਚੰਗਿਆਈ ਤੇ ਬੁਰਾਈ ਦੋਵੇਂ ਨੇ, ਭਈ ਬੁਰਾਈ ਚੰਗਿਆਈ ਜਿੰਨੀ ਅਸਲੀ ਤੇ ਬਹੁਤੀ ਤਾਕਤ ਵਾਲੀ ਹੈ। ਇਸ ਅਕੀਦੇ ਵਿੱਚ ਸੱਚਾਈ ਦੀ ਇੱਕ ਵੀ ਖਾਸੀਅਤ ਨਹੀਂ ਹੈ। ਜਾਨਵਰਾਂ ਦੀ ਮਕਨਾਤੀਸੀਅਤ ਦੀ ਕੋਈ ਨਿਉ ਨਹੀਂ ਹੈ, ਕਿਉਂ ਜੇ ਜੋ ਕੁਝ ਅਸਲੀ, ਹਮਾਹੰਗ ਤੇ ਅਬਦੀ ਹੈ, ਉਹ ਸਭ ਦੇ ਉੱਤੇ ਰੱਬ ਹੁਕੂਮਤ ਕਰਦਾ ਹੈ ਤੇ ਉਹਦੀ ਤਾਕਤ ਜਾਨਵਰਾਂ ਵਾਲੀ ਹੈ, ਨਾ ਇਨਸਾਨਾਂ ਵਾਲੀ। ਸਾਇੰਸ ਵਿੱਚ ਜਾਨਵਰਾਂ ਵਾਲੀ ਮਕਨਾਤੀਸੀਅਤ, ਤਨਵੀਮ ਜਾਂ ਨੌਮੀਆਤ ਦਾ ਇਲਮ ਬਸ ਇੱਕ ਇਨਕਾਰ ਹੈ, ਜਿਹੜਾ ਨਾ ਜ਼ਹਾਨਤ ਤਾਕਤ ਰੱਖਦਾ ਹੈ ਤੇ ਨਾ ਹੀ ਅਸਲੀਅਤ।
ਤੇ ਇੱਕ ਲਿਹਾਜ਼ ਨਾਲ ਇਹ ਬਰਾਏ ਨਾਮ ਫਾਨੀ ਸਿਆਣ ਦਾ ਇੱਕ ਗੈਰ ਅਸਲੀ ਖਿਆਲ ਹੈ। ਬਰਤਰੀ ਦੀ ਇਸ ਆਖਰੀ ਕੋਸ਼ਿਸ਼ ਵਿੱਚ ਨੀਮ ਇਸਤਾਰਾਤੀ ਨਿਜ਼ਾਮ ਸਾਇੰਸੀ ਮਾਬਾਦੁਲ ਤਿੱਬੀਆਤ ਲਈ ਕੋਈ ਮਿਆਰੀ ਮਦਦ ਬਰਦਾਸ਼ਤ ਨਹੀਂ ਕਰਦੇ, ਕਿਉਂ ਜੇ ਉਹਨਾਂ ਦੀਆਂ ਦਲੀਲਾਂ ਮਾਦੀ ਹਿੱਸਾਂ ਦੀ ਝੂਠੀ ਗਵਾਹੀ ਤੇ ਉਹਦੇ ਨਾਲ ਸਿਆਣ ਦੀਆਂ ਹਕੀਕਤਾਂ ਉੱਤੇ ਨਿਉ ਰੱਖਦੇ ਨੇ। ਇਹ ਨੀਮ ਇਸਤਾਰਾਤੀ ਨਿਜ਼ਾਮ ਇਜਤਮਾਹੀ ਤੌਰ ਤੇ ਸਾਰੇ ਦੇ ਸਾਰੇ ਵਾਹਦੁਲ ਵਜੂਦ ਨੇ ਤੇ ਪੈਂਡਮੋਨੀਅਮ ਨੇ, ਯਾਨੀ ਇੱਦਾਂ ਦਾ ਘਰ ਜਿਹੜਾ ਆਪਣੇ ਆਪ ਦੇ ਖਿਲਾਫ ਵੰਡਿਆ ਹੋਵੇ। ਪਹਿਲੇ ਤੋਂ ਅਖੀਰੀ ਤੀਕਰ ਸਿਆਣ ਤੇ ਮਾਦੇ ਦੀ ਫਰਜ਼ੀ ਬਕਾਏ ਬਾਹਮੀ ਤੇ ਚੰਗਿਆਈ ਤੇ ਬਦੀ ਦੀ ਆਮੇਜ਼ਸ਼ ਸੱਪ ਦੇ ਫਲਸਫੇ ਦਾ ਨਤੀਜਾ ਨੇ। ਯਿਸੂ ਦੇ ਮੁਜ਼ਾਹਰੇ ਕਣਕ ਦੇ ਦਾਣਿਆਂ ਵਿੱਚੋਂ ਤੂੜੀ ਨੂੰ ਛੰਡਣ ਦੇ ਬਰਾਬਰ ਨੇ ਤੇ ਇਹ ਚੰਗਿਆਈ ਦੀ ਹਕੀਕਤ ਤੇ ਇਤਿਹਾਦ ਨੂੰ, ਗੈਰ ਅਸਲੀਅਤ ਨੂੰ, ਬਦੀ ਦੇ ਅਦਮ ਨੂੰ ਸਾਹਮਣੇ ਲਿਆਉਂਦੇ ਨੇ। ਆਪਣੇ ਆਪ ਦੀ ਮਨਸੂਖੀ ਜਿਹਦੇ ਪਾਰੋਂ ਅਸੀਂ ਗਲਤੀ ਦੇ ਨਾਲ ਆਪਣੀ ਜੰਗ ਵਿੱਚ ਆਪਣਾ ਸਭ ਕੁਝ ਸੱਚਾਈ ਜਾਂ ਮਸੀਹ ਦੇ ਹਵਾਲੇ ਕਰ ਦਿੰਦੇ ਹਾਂ, ਕ੍ਰਿਸਚਨ ਸਾਇੰਸ ਦਾ ਅਸੂਲ ਹੈ। ਇਹ ਅਸੂਲ ਵਜ਼ਾਹਤ ਕਰਦਾ ਹੈ ਰੱਬ ਦੀ ਇਲਾਹੀ ਅਸੂਲ ਦੇ ਤੌਰ ਤੇ, ਯਾਨੀ ਹਯਾਤੀ ਪਿਓਰ ਦੀ ਪੇਸ਼ ਕਰਦਾ, ਸੱਚਾਈ ਦੇ ਤੌਰ ਤੇ ਪੁੱਤਰ ਦੀ ਪੇਸ਼ ਕਰਦਾ ਤੇ ਮੁਹੱਬਤ ਦੇ ਤੌਰ ਤੇ ਮਾਂ ਦੀ ਪੇਸ਼ ਕਰਦਾ। ਹਰ ਇਨਸਾਨ ਨੂੰ ਕਿਸੇ ਨਾ ਕਿਸੇ ਵੇਲੇ ਇੱਥੇ ਜਾਂ ਆਖਰਤ ਵਿੱਚ ਰੱਬ ਦੇ ਮੁਖਾਲਫਤ ਤਾਕਤ ਉੱਤੇ ਫਾਨੀ ਅਕੀਦੇ ਦੇ ਨਾਲ ਨਿਬੜਨਾ ਤੇ ਉਹਨੂੰ ਫਤਹ ਕਰਨਾ ਚਾਹੀਦਾ ਹੈ। ਕ੍ਰਿਸਚਨ ਸਾਇੰਸ ਦੇ ਸਵਾ ਖਜ਼ਾਨੇ ਸਿਹਤ ਦਾ ਕੋਈ ਨਿਜ਼ਾਮ ਖਾਲਸ ਤੌਰ ਤੇ ਜ਼ਿਹਨੀ ਨਹੀਂ। ਮਿਸਰ ਦੇ ਜਾਦੂਗਰ ਮੂਸਾ ਦੇ ਕੀਤੇ ਹੋਏ ਅਜੀਬ ਕੰਮਾਂ ਉੱਤੇ ਰਸ਼ਕ ਕਰਦੇ ਸੀ। ਇੱਦਾਂ ਦੇ ਨਜ਼ਰੀਆਂ ਦਾ ਉਸ ਕ੍ਰਿਸਚਨ ਸਾਇੰਸ ਦੇ ਨਾਲ ਕੋਈ ਤਾਲੁਕ ਨਹੀਂ ਜਿਹੜੀ ਰੱਬ ਦੇ ਬਸ ਹਯਾਤੀ ਮਵਾਦ ਤੇ ਜ਼ਹਾਨਤ ਹੋਣ ਦੇ ਖਿਆਲਾਂ ਉੱਤੇ ਮਬਨੀ ਹੁੰਦੀ ਏ ਤੇ ਜਿਹੜੀ ਸ਼ਿਫਾਈਆ ਕੰਮ ਵਿੱਚੋਂ ਇਨਸਾਨੀ ਸਿਆਣ ਨੂੰ ਰੂਹਾਨੀ ਅਨਸਰ ਦੇ ਤੌਰ ਤੇ ਖਾਰਜ ਕਰਦੀ ਏ। ਯਿਸੂ ਨੇ ਨਾ ਬਸ ਦਵਾਈਆਂ ਦੇ ਬਗੈਰ ਬਲਕਿ ਤਰਮੀਮ ਦੇ ਬਗੈਰ ਵੀ ਬਦਰੂਆਂ ਨੂੰ ਕੱਢਿਆ ਤੇ ਬਿਮਾਰ ਨੂੰ ਸ਼ਿਫਾ ਦਿੱਤੀ, ਜਿਹੜੀ ਸੱਚਾਈ ਦੀ ਅਖਲਾਕੀ ਤੇ ਇਮਰਾਜ਼ੀਆਤੀ ਤਾਕਤ ਹੈ। ਗਲਤ ਜ਼ਿਹਨੀ ਮਸ਼ਕ ਇੱਕ ਵੇਲੇ ਸ਼ਾਇਦ ਬਿਮਾਰ ਲਈ ਫਾਇਦੇਮੰਦ ਲੱਗਦੀ ਹੋਵੇ, ਪਰ ਇਲਾਜ ਮੁਸਤਕਿਲ ਨਹੀਂ ਹੈ। ਇਹ ਇਸ ਲਈ ਕਿਉਂ ਜੇ ਗਲਤ ਤਰੀਕਾਕਾਰ ਇਨਸਾਨੀ ਸਿਆਣ, ਜਿਹਨੂੰ ਦਿਮਾਗ ਆਖਿਆ ਜਾਂਦਾ ਹੈ, ਦੀ ਮਾਦੀ ਪਰਤ ਦੇ ਮੁਤਾਬਕ ਤੇ ਰਾਹੀਂ ਅਮਲ ਵਿੱਚ ਲਿਆਏ ਜਾਂਦੇ ਨੇ, ਜਿਹੜੇ ਮਾਦੀ ਜ਼ਹਿਨੀਅਤ ਤੇ ਇਹਦੇ ਕੰਮਾਂ ਦੀ ਫਾਨੀ ਮਜ਼ਬੂਤੀ ਦੇ ਸਿਵਾ ਕੁਝ ਨਹੀਂ। ਫਾਨੀ ਸਿਆਣ ਦੇ ਅਸਰ ਵਿੱਚ ਇੱਕ ਮਰੀਜ਼ ਬਸ ਇਸ ਸਿਆਣ ਦੇ ਆਪਣੇ ਆਪ ਉੱਤੇ ਅਸਰ ਨੂੰ ਜ਼ਾਇਲ ਕਰਨ, ਕੂਵਤ ਇਰਾਦੀ ਦੇ ਝੂਠੇ ਮੁਹਰਕ ਤੇ ਰੱਦ-ਏ-ਅਮਲ ਦੇ ਬਾਰੇ ਆਪਣੀ ਸੋਚ ਨੂੰ ਖਾਲੀ ਕਰਨ ਤੇ ਇਹਨੂੰ ਸੱਚਾਈ ਦੀ ਇਲਾਹੀ ਕੂਵਤਾਂ ਨਾਲ ਭਰਨ ਨਾਲ ਸ਼ਿਫਾ ਪਾਉਂਦਾ ਹੈ। ਕ੍ਰਿਸਚਨ ਸਾਇੰਸ ਰੂਹ ਦੇ ਇਦਰਾਕ ਦੇ ਰਾਹੀਂ ਮਾਦੀ ਅਕੀਦਿਆਂ ਨੂੰ ਨੇਸਤ ਕਰਦੀ ਏ। ਇਸ ਅਮਲ ਦੀ ਕਾਮਲੀਅਤ ਸਿਹਤ ਦਾ ਤਾਯੁਨ ਕਰਦੀ ਏ। ਇਨਸਾਨੀ ਸਿਆਣ ਦੀਆਂ ਗਲਤ ਤਾਕਤਾਂ ਖਾ ਕਿਸੇ ਵੀ ਨਾਂ ਜਾਂ ਮਕਰ ਹੇਠਾਂ ਹੋਣ ਜਿਹਦੇ ਵਿੱਚ ਉਹ ਕੰਮ ਕਰਦੀਆਂ ਨੇ, ਬਸ ਬਦੀ ਦਾ ਕੰਮ ਕਰ ਸਕਦੀਆਂ ਨੇ, ਕਿਉਂ ਜੇ ਰੂਹ ਤੇ ਮਾਦਾ, ਚੰਗਿਆਈ ਤੇ ਬਦੀ, ਰੋਸ਼ਨੀ ਤੇ ਹਨੇਰਾ ਇਕੱਠੇ ਮਿਲ ਨਹੀਂ ਸਕਦੇ। ਬੁਰਾਈ ਮਨਫੀ ਏ ਕਿਉਂ ਜੇ ਇਹ ਸੱਚਾਈ ਦਾ ਨਾ ਹੋਣਾ ਹੈ। ਇਹ ਕੁਝ ਵੀ ਨਹੀਂ ਏ ਕਿਉਂ ਜੇ ਇਹ ਕੁਝ ਹੋਣ ਦਾ ਨਾ ਹੋਣਾ ਹੈ। ਇਹ ਗੈਰ ਅਸਲੀ ਏ ਕਿਉਂ ਜੇ ਇਹ ਰੱਬ ਕਾਦਰ ਮੁਤਲਕ ਤੇ ਹਰ ਥਾਂ ਮੌਜੂਦ ਦਾ ਪਹਿਲਾ ਟੇਵਾ ਲਾਇਆ ਹੋਇਆ ਨਾ ਹੋਣਾ ਹੈ। ਹਰ ਬੰਦੇ ਨੂੰ ਇਹ ਸਿੱਖਣਾ ਚਾਹੀਦਾ ਹੈ ਬਈ ਬੁਰਾਈ ਵਿੱਚ ਤਾਕਤ ਏ ਨਾ ਅਸਲੀਅਤ ਏ। ਕ੍ਰਿਸਚਨ ਸਾਇੰਸ ਜ਼ਿਹਨੀ ਅਮਲ ਦੇ ਪੈਂਦੇ ਤੀਕਰ ਜਾਂਦੀ ਏ ਤੇ ਅਸਬਾਤੇ ਅਦਲ ਇਲਾਹੀ ਨੂੰ ਜ਼ਾਹਿਰ ਕਰਦੀ ਏ, ਜਿਹੜੀ ਪੂਰੇ ਅਮਲ ਦੀ ਦਰੁਸਤਗੀ ਵੱਲ ਇਸ਼ਾਰਾ ਕਰਦੀ ਏ, ਜਿਵੇਂ ਭਈ ਇਲਾਹੀ ਸਿਆਣ ਦਾ ਅਜਰ ਤੇ ਨਤੀਜਾ ਮੁਖਾਲਫ ਨਾਮ ਨਿਹਾਦ ਅਮਲ ਦੀ ਗਲਤੀ ਹੁੰਦਾ ਹੈ। ਬੁਰਾਈ, ਸਹਿਰਪ੍ਰਸਤੀ, ਜਾਦੂਗਰੀ, ਤਨਵੀਮ, ਹੈਵਾਨੀ ਮਕਨਾਤੀਸੀਅਤ, ਨੌਮੀਆਤ ਦਾ ਇਲਮ। ਸਾਇੰਸ ਦੀ ਦਵਾ ਇਲਾਹੀ ਸਿਆਣ ਏ ਤੇ ਬੇਈਮਾਨੀ, ਹਵਸਪ੍ਰਸਤੀ, ਝੂਠ, ਇੰਤਕਾਮ, ਬਦਨੀਅਤੀ, ਹਵਾਨੀ ਤਬਲੀਗਾਂ ਨੇ ਤੇ ਇਹ ਕਿਸੇ ਸੂਰਤ ਵੀ ਉਹ ਜ਼ਿਹਨੀ ਕਾਬਲੀਅਤਾਂ ਨਹੀਂ ਜਿਹੜੀਆਂ ਬਿਮਾਰ ਨੂੰ ਸ਼ਿਫਾ ਦਿੰਦੀਆਂ ਨੇ। ਤਨਵੀਮਕਾਰ ਇੱਕ ਗਲਤੀ ਨੂੰ ਦੂਜੀ ਗਲਤੀ ਤਬਾਹ ਕਰਨ ਲਈ ਵਰਤਦਾ ਹੈ। ਜੇ ਉਹ ਇੱਕ ਅਕੀਦੇ ਦੇ ਰਾਹੀਂ ਬਿਮਾਰ ਨੂੰ ਠੀਕ ਕਰਦਾ ਹੈ ਤੇ ਬੁਨਿਆਦੀ ਤੌਰ ਤੇ ਇੱਕ ਅਕੀਦਾ ਹੀ ਬਿਮਾਰੀ ਦੀ ਵਜ੍ਹਾ ਬਣਦਾ ਹੈ ਤੇ ਇਹ ਨੇਕੀ ਉੱਤੇ ਕਾਬੂ ਪਾਉਣ ਲਈ ਇੱਕ ਵੱਡੀ ਗਲਤੀ ਦਾ ਮਾਮਲਾ ਹੈ। ਮਜ਼ਬੂਤ ਗਲਤੀ ਦੀ ਗ੍ਰਿਫਤ ਵਿੱਚ ਆਉਣ ਤੋਂ ਪਹਿਲਾਂ ਦੀ ਨਿਸਬਤ ਮਾਮਲੇ ਨੂੰ ਬਦਤਰੀਨ ਬਣਾਉਂਦਿਆਂ ਹੋਏ ਇਹ ਵੱਡੀ ਗਲਤੀ ਇੱਥੇ ਮੈਦਾਨ ਉੱਤੇ ਕਬਜ਼ਾ ਜਮਾ ਲੈਂਦੀ ਹੈ। ਜੇ ਰੱਬ ਪਾਪ, ਬਿਮਾਰੀ ਤੇ ਮੌਤ ਨੂੰ ਤਬਾਹ ਨਹੀਂ ਕਰਦਾ ਤੇ ਉਹ ਇਨਸਾਨੀ ਸਿਆਣ ਵਿੱਚ ਤਬਾਹ ਨਹੀਂ ਹੁੰਦੇ, ਬਲਕਿ ਇਸ ਨਾਮ ਨਿਹਾਦ ਸਿਆਣ ਨੂੰ ਲਾਫਾਨੀ ਮੁਖਾਲੀ ਦੇਣ ਲੱਗਦੇ ਨੇ। ਜਿਹੜਾ ਰੱਬ ਨਹੀਂ ਕਰ ਸਕਦਾ,
ਇਨਸਾਨ ਨੂੰ ਉਹ ਕੰਮ ਕਰਨ ਦੀ ਕੋਸ਼ਿਸ਼ ਕਰਨ ਦੀ ਵੀ ਜ਼ਰੂਰਤ ਨਹੀਂ। ਜੇ ਰੱਬ ਹੀ ਬਿਮਾਰ ਨੂੰ ਸ਼ਿਫਾ ਨਹੀਂ ਦਿੰਦਾ ਤੇ ਉਹ ਸ਼ਿਫਾਯਾਬ ਨਹੀਂ ਹੋ ਸਕਦੇ, ਕਿਉਂ ਜੇ ਕੋਈ ਕਮਤਰ ਤਾਕਤ ਲਾਮਤਨਾ ਹੀ ਕਾਦਰ ਮੁਤਲਕ ਦੀ ਤਾਕਤ ਦੇ ਬਰਾਬਰ ਨਹੀਂ, ਬਲਕਿ ਰੱਬ ਹੱਕ, ਹਯਾਤੀ, ਮੁਹੱਬਤ ਬਿਮਾਰ ਨੂੰ ਰਾਸਤਬਾਜ਼ਾਂ ਦੀਆਂ ਦੁਆਵਾਂ ਪਾਰੋਂ ਸ਼ਿਫਾ ਦਿੰਦਾ ਹੈ। ਇੱਕ ਕ੍ਰਿਸਚਨ ਸਾਇੰਸਦਾਨ ਦੀ ਦੁਆ ਸਿਆਣ ਹੈ, ਉਹ ਇਲਾਹੀ ਸੱਚਾਈ ਜਿਹੜੀ ਇਨਸਾਨ ਨੂੰ ਆਜ਼ਾਦ ਕਰਦੀ ਹੈ। ਇੱਕ ਕ੍ਰਿਸਚਨ ਸਾਇੰਸਦਾਨ ਕਦੀ ਮਾਦੀ ਖਜ਼ਾਨੇ ਸਿਹਤ ਤਜਵੀਜ਼ ਨਹੀਂ ਕਰਦਾ, ਕਦੀ ਨਾਜਾਇਜ਼ ਫਾਇਦਾ ਨਹੀਂ ਚੁੱਕਦਾ। ਉਹ ਸਿਆਣ ਦੇ ਹੱਕ ਵਿੱਚ ਖਾਮ ਮੁਦਾਖਲਤ ਨਹੀਂ ਕਰਦਾ ਤੇ ਨਾ ਉਹ ਹੈਵਾਨੀ ਮਕਨਾਤੀਸੀਅਤ ਜਾਂ ਤਨਵੀਮ ਦੀ ਮਸ਼ਕ ਕਰ ਸਕਦਾ ਹੈ। ਕ੍ਰਿਸਚਨ ਸਾਇੰਸਦਾਨ ਜ਼ਾਹਿਰ ਕਰਦਾ ਹੈ ਕਿ ਇਲਾਹੀ ਸਿਆਣ ਸ਼ਿਫਾ ਦਿੰਦੀ ਹੈ, ਜਦ ਪਈ ਤਨਵੀਮਕਾਰ ਮਰੀਜ਼ ਉੱਤੇ ਇਖਤਿਆਰ ਰੱਖਣ ਲਈ ਉਹਨੂੰ ਆਪਣੀ ਇਨਫਰਾਦੀਅਤ ਤੋਂ ਬੇਦਖਲ ਕਰਦਾ ਹੈ। ਕਿਸੇ ਵੀ ਜ਼ਿਹਨੀ ਆਮਬੀਅਤ ਜਾਂ ਖਰਾਬੀ ਲਈ ਉਹਦੀ ਜ਼ਹਿਨੀਅਤ ਨੂੰ ਕਬੂਲ ਕਰਨ ਨਾਲ ਕੋਈ ਬੰਦਾ ਵੀ ਫਾਇਦਾ ਨਹੀਂ ਪਾਉਂਦਾ। ਸਾਰੀ ਗੈਰ ਸਾਇੰਸੀ ਜ਼ਿਹਨੀ ਮਸ਼ਕ ਗਲਤੀ ਹੈ ਤੇ ਬੇਜਾਨ ਹੈ। ਉਹਨੂੰ ਬੇਸਮਝ ਸਮਝਿਆ ਤੇ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਇੱਕ ਹਕੀਕੀ ਕ੍ਰਿਸਚਨ ਸਾਇੰਸਦਾਨ ਆਪਣੇ ਮਰੀਜ਼ ਦੀ ਜ਼ਿਹਨੀ ਤੇ ਇਖਲਾਕੀ ਕੂਵਤ ਨੂੰ ਵਧਾ ਰਿਹਾ ਹੈ ਤੇ ਇਲਾਹੀ ਮੁਹੱਬਤ ਦੇ ਰਾਹੀਂ ਉਹਨੂੰ ਬਦਨੀ ਤੌਰ ਤੇ ਤੰਦਰੁਸਤ ਕਰਦਿਆਂ ਹੋਏ ਉਹਦੀ ਰੂਹਾਨੀਅਤ ਨੂੰ ਫਰੋਗ ਦੇ ਰਿਹਾ ਹੈ। ਇਨਸਾਨੀਅਤ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਬਦੀ ਕੋਈ ਤਾਕਤ ਨਹੀਂ ਹੈ, ਇਹਦੀ ਬਰਾਏ ਨਾਮੀ ਜਬਰੀ ਹਕੂਮਤ ਅਦਮ ਦੇ ਇਲਾਵਾ ਕੁਝ ਨਹੀਂ। ਕ੍ਰਿਸਚਨ ਸਾਇੰਸ ਬਦੀ ਦੀ ਸਲਤਨਤ ਨੂੰ ਲੁੱਟ ਲੈਂਦੀ ਹੈ ਤੇ ਖਾਨਦਾਨਾਂ ਇਸੇ ਤਰ੍ਹਾਂ ਮਾਸ਼ਰੇ ਵਿੱਚ ਇਮਤਿਆਜ਼ੀ ਤੌਰ ਤੇ ਮੁਹੱਬਤ ਤੇ ਨੇਕੀ ਨੂੰ ਫਰੋਗ ਦਿੰਦੀ ਹੈ। ਰੱਬ ਤੋਂ ਵੱਖ ਕੋਈ ਤਾਕਤ ਨਹੀਂ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਜਾਰਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।